ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਦਸੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ। ਸੁਨਹਿਰੀ ਮਤਨ ਯਰਮੀਆ। ਐ ਖੁਦਾਵੰਦ, ਤੂੰ ਮੈਨੂੰ ਸ਼ਿਫਾ ਦੇਵੇਂ ਤੇ ਮੈਂ ਸ਼ਿਫਾ ਪਾਵਾਂਗਾ, ਤੂੰ ਹੀ ਬਚਾਵੇਂ ਤੇ ਬਚਾਂਗਾ, ਕਿਉਂ ਜੇ ਤੂੰ ਮੇਰਾ ਫਖਰ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਹੈ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਹੈ। ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰਝਾਉਂਦਾ ਹੈ। ਤੂੰ ਉਕਾਬ ਵਾਂਗਰ ਨਵੇਂ ਸਿਰੇ ਤੋਂ ਜਵਾਨ ਹੁੰਨਾ ਹੈ। ਖੁਦਾਵੰਦ ਸਾਰੇ ਮਜ਼ਲੂਮਾਂ ਲਈ ਸੱਚਾਈ ਤੇ ਅਦਲ ਦੇ ਕੰਮ ਕਰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ ਮੇਰੇ ਰੱਬ, ਮੈਂ ਤੈਥੋਂ ਫਰਿਆਦ ਕੀਤੀ ਤੇ ਤੂੰ ਮੈਨੂੰ ਸ਼ਿਫਾ ਦਿੱਤੀ। ਐ ਖੁਦਾਵੰਦ, ਤੂੰ ਮੇਰੀ ਜਾਨ ਨੂੰ ਪਤਾਲ ਵਿੱਚੋਂ ਕੱਢ ਲਿਆਇਆ ਹੈ। ਤੂੰ ਮੈਨੂੰ ਜਿਉਂਦਾ ਰੱਖਿਆ ਵੀ ਕਬਰ ਵਿੱਚ ਨਾ ਜਾਵਾਂ। ਰੱਬ ਦੀ ਵਡਿਆਈ ਕਰੋ, ਐ ਉਹਦੇ ਮੁਕੱਦਸੋ, ਤੇ ਉਹਦੇ ਕੁਦਸ ਨੂੰ ਯਾਦ ਕਰਕੇ ਸ਼ੁਕਰਗੁਜ਼ਾਰੀ ਕਰੋ। ਤੂੰ ਮੇਰੇ ਮਾਤਮ ਨੂੰ ਨਾਚ ਵਿੱਚ ਬਦਲ ਦਿੱਤਾ। ਤੂੰ ਮੇਰਾ ਟਾਟ ਲਾ ਦਿੱਤਾ ਤੇ ਮੈਨੂੰ ਖੁਸ਼ੀ ਨਾਲ ਕਮਰ ਬਸਤਾ ਕੀਤਾ, ਤਾਂ ਜੋ ਮੇਰੀ ਰੂਹ ਤੇਰੀ ਮਦਸਰਾਈ ਕਰੇ ਤੇ ਚੁੱਪ ਨਾ ਰਵੇ। ਐ ਖੁਦਾਵੰਦ ਮੇਰੇ ਰੱਬ, ਮੈਂ ਹਮੇਸ਼ਾ ਤੇਰਾ ਸ਼ੁਕਰ ਕਰਦਾ ਰਵਾਂਗਾ। ਸਲਾਤੀਨ। ਤੇ ਸ਼ਾਹੇ ਆਰਾਮ ਦੇ ਲਸ਼ਕਰ ਦਾ ਸਰਦਾਰ ਨਮਾਨ ਆਪਣੇ ਆਕਾ ਲਈ ਮੁਅੱਜ਼ਜ਼ ਮੁਕਰਮ ਸੀ, ਕਿਉਂ ਜੇ ਖੁਦਾਵੰਦ ਨੇ ਉਹਦੇ ਪਾਰੋਂ ਆਰਾਮ ਨੂੰ ਫਤਹ ਬਖਸ਼ੀ ਸੀ। ਉਹ ਜ਼ਬਰਦਸਤ ਸੂਰਮਾ ਵੀ ਸੀ, ਪਰ ਕੋੜੀ ਸੀ। ਇਸ ਲਈ ਨਮਾਨ ਆਪਣੇ ਘੋੜਿਆਂ ਤੇ ਰੱਥਾਂ ਦੇ ਨਾਲ ਆਇਆ ਤੇ ਅਲੀਸ਼ਾ ਦੇ ਬੂਹੇ ਉੱਤੇ ਖਲੋਤਾ। ਤੇ ਅਲੀਸ਼ਾ ਨੇ ਇੱਕ ਕਾਸਤ ਦੇ ਪਾਰੋਂ ਸੁਨੇਹਾ ਘੱਲਿਆ, ਭਈ ਜਾ ਤੇ ਯਰਦਨ ਵਿੱਚ 7 ਵਾਰੀ ਗੋਤਾ ਮਾਰ, ਤੇ ਤੇਰਾ ਬਦਨ ਫੇਰ ਬਹਾਲ ਹੋ ਜਾਵੇਗਾ ਤੇ ਤੂੰ ਪਾਕ ਸਾਫ਼ ਹੋਵੇਂਗਾ। ਪਰ ਨਮਾਨ ਨਾਰਾਜ਼ ਹੋ ਕੇ ਟੁਰ ਗਿਆ ਤੇ ਆਖਣ ਲੱਗਿਆ, ਮੈਨੂੰ ਲੱਗਦਾ ਸੀ ਭਈ ਉਹ ਨਿਕਲ ਕੇ ਜ਼ਰੂਰ ਮੇਰੇ ਕੋਲ ਆਵੇਗਾ ਤੇ ਖਲੋ ਕੇ ਖੁਦਾਵੰਦ ਆਪਣੇ ਰੱਬ ਤੋਂ ਦੁਆ ਕਰੇਗਾ ਤੇ ਉਸ ਥਾਂ ਉੱਤੇ ਆਪਣਾ ਹੱਥ ਇੱਧਰ ਉੱਧਰ ਹਿਲਾ ਕੇ ਕੋੜ ਨੂੰ ਸ਼ਿਫਾ ਦੇਵੇਗਾ। ਕੀ ਦਮਿਸ਼ਕ ਦੇ ਦਰਿਆ ਅਬਾਨਾ ਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਵੱਧ ਕੇ ਨਹੀਂ ਹੈ? ਕੀ ਮੈਂ ਉਹਨਾਂ ਵਿੱਚ ਨਹਾ ਕੇ ਪਾਕ ਸਾਫ਼ ਨਹੀਂ ਹੋ ਸਕਦਾ? ਇਸ ਲਈ ਉਹ ਮੁੜਿਆ ਤੇ ਬੜੇ ਕਹਿਰ ਵਿੱਚ ਟੁਰ ਗਿਆ। ਫਿਰ ਉਹਦੇ ਨੌਕਰ ਉਹਦੇ ਕੋਲ ਆ ਕੇ ਇੰਝ ਆਖਣ ਲੱਗੇ, ਐ ਸਾਡੇ ਮਾਲਕ, ਜੇ ਉਹ ਨਬੀ ਕੋਈ ਵੱਡਾ ਕੰਮ ਕਰਨ ਦਾ ਤੈਨੂੰ ਹੁਕਮ ਦਿੰਦਾ ਤੇ ਕੀ ਤੂੰ ਉਹਨੂੰ ਨਾ ਕਰਦਾ? ਇਸ ਲਈ ਜਦੋਂ ਉਹ ਆਖਦਾ ਹੈ ਭਈ ਨਹਾ ਲੈ ਤੇ ਪਾਕ ਸਾਫ਼ ਹੋ ਜਾ, ਤੇ ਕਿੰਨਾ ਕਿ ਉਹਨੂੰ ਮੰਨਣਾ ਚਾਹੀਦਾ ਹੈ। ਫਿਰ ਉਹਨੇ ਉੱਤਰ ਕੇ ਰੱਬ ਦੇ ਬੰਦੇ ਦੇ ਆਖਣ ਉੱਤੇ ਯਰਦਨ ਵਿੱਚ 7 ਗੋਤੇ ਮਾਰੇ, ਤੇ ਉਹਦਾ ਬਦਨ ਛੋਟੇ ਬਾਲ ਦੇ ਬਦਨ ਵਾਂਗਰ ਹੋ ਗਿਆ ਤੇ ਉਹ ਪਾਕ ਸਾਫ਼ ਹੋ ਗਿਆ। ਫਿਰ ਉਹ ਆਪਣੀ ਸਾਰੀ ਜਲੌ ਦੇ ਸਾਰੇ ਲੋਕਾਂ ਦੇ ਨਾਲ ਰੱਬ ਦੇ ਬੰਦੇ ਦੇ ਕੋਲ ਵਾਪਸ ਆਇਆ ਤੇ ਉਹਦੇ ਸਾਹਮਣੇ ਖਲੋਤਾ ਤੇ ਆਖਣ ਲੱਗਿਆ, ਵੇਖ, ਹੁਣ ਮੈਂ ਜਾਣ ਲਿਆ ਭਈ ਇਸਰਾਈਲ ਤੋਂ ਇਲਾਵਾ ਹੋਰ ਕਿਤੇ ਸਾਰੀ ਧਰਤੀ ਉੱਤੇ ਕੋਈ ਰੱਬ ਨਹੀਂ। ਇਸ ਲਈ ਹੁਣ ਕਰਮ ਫਰਮਾ ਕੇ ਆਪਣੇ ਨੌਕਰ ਦਾ ਹਦੀਆ ਕਬੂਲ ਕਰ। ਮੱਤੀ। ਜਦ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਾ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਦੇ ਹੇਠਾਂ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ, ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ। ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਪਾਇਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ,
ਜਿਵੇਂ ਤੇਰਾ ਈਮਾਨ ਹੈ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਫਾ ਪਾਈ। ਯੋਹੰਨਾ। ਇਸ ਲਈ ਉਹ ਫਿਰ ਖਾਨੇ ਗਲੀਲ ਵਿੱਚ ਆਇਆ, ਜਿੱਥੇ ਉਹਨੇ ਪਾਣੀ ਨੂੰ ਮੈਅ ਬਣਾਇਆ ਸੀ, ਤੇ ਬਾਦਸ਼ਾਹ ਦਾ ਇੱਕ ਮੁਲਾਜ਼ਮ ਸੀ ਜਿਹਦਾ ਪੁੱਤਰ ਕਫਰਨਹੂਮ ਵਿੱਚ ਬਿਮਾਰ ਸੀ। ਉਹ ਇਹ ਸੁਣ ਕੇ ਭਈ ਯਿਸੂ ਯਹੂਦੀਆ ਵਿੱਚ ਆ ਗਿਆ ਏ, ਉਹਦੇ ਕੋਲ ਗਿਆ ਤੇ ਉਹਦੇ ਅੱਗੇ ਮਿੰਨਤ ਕਰਨ ਲੱਗਿਆ, ਭਈ ਚੱਲ ਕੇ ਮੇਰੇ ਪੁੱਤਰ ਨੂੰ ਸ਼ਫਾ ਦੇ, ਕਿਉਂ ਜੇ ਉਹ ਮਰਨ ਵਾਲਾ ਸੀ। ਯਿਸੂ ਨੇ ਉਹਨੂੰ ਆਖਿਆ, ਜਦ ਤੀਕ ਤੁਸੀਂ ਨਿਸ਼ਾਨ ਤੇ ਅਜੀਬ ਕੰਮ ਨਾ ਵੇਖ ਲਵੋ, ਬਿਲਕੁਲ ਈਮਾਨ ਨਹੀਂ ਲਿਆਓਗੇ। ਬਾਦਸ਼ਾਹ ਦੇ ਮੁਲਾਜ਼ਮ ਨੇ ਉਹਨੂੰ ਆਖਿਆ, ਐ ਖੁਦਾਵੰਦ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ ਚੱਲ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰਾ ਪੁੱਤਰ ਜਿਉਂਦਾ ਏ। ਉਸ ਬੰਦੇ ਨੇ ਉਸ ਗੱਲ ਦਾ ਯਕੀਨ ਕੀਤਾ ਜਿਹੜੀ ਯਿਸੂ ਨੇ ਉਹਨੂੰ ਆਖੀ ਤੇ ਟੁਰ ਗਿਆ। ਉਹ ਰਾਹ ਵਿੱਚ ਹੀ ਸੀ ਵੀ ਉਹਦੇ ਨੌਕਰ ਉਹਨੂੰ ਮਿਲੇ ਤੇ ਆਖਣ ਲੱਗੇ ਵੀ ਤੇਰਾ ਪੁੱਤਰ ਜਿਉਂਦਾ ਏ। ਉਹਨੇ ਉਹਨਾਂ ਨੂੰ ਪੁੱਛਿਆ ਵੀ ਉਹਨੂੰ ਕਿਸ ਵੇਲੇ ਤੋਂ ਆਰਾਮ ਹੋਣ ਲੱਗਿਆ ਸੀ। ਉਹਨਾਂ ਨੇ ਉਹਨੂੰ ਆਖਿਆ ਵੀ ਕੱਲ 7ਵੀਂ ਘੜੀ ਵਿੱਚ ਉਹਦੀ ਤਾਪ ਉਤਰ ਗਈ ਸੀ। ਇਸ ਲਈ ਪਿਓ ਨੂੰ ਪਤਾ ਚੱਲ ਗਿਆ ਵੀ ਇਹ ਉਹੀ ਵੇਲਾ ਸੀ ਜਦ ਯਿਸੂ ਨੇ ਉਹਨੂੰ ਆਖਿਆ ਸੀ ਵੀ ਤੇਰਾ ਪੁੱਤਰ ਜਿਉਂਦਾ ਏ, ਤੇ ਉਹ ਆਪ ਤੇ ਉਹਦਾ ਸਾਰਾ ਖਾਨਵਾਦਾ ਈਮਾਨ ਲਿਆਇਆ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ, ਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੂਹੰਨਾ ਉੱਤੇ ਜ਼ਾਹਰ ਕੀਤਾ। ਮੁਕਾਸ਼ਫਾ। ਫਿਰ ਮੈਂ ਇੱਕ ਹੋਰ ਜ਼ੋਰਾਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ, ਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ, ਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਤੇ ਸਮੁੰਦਰ ਉੱਤੇ ਰੱਖਿਆ ਤੇ ਖੱਬਾ ਖੁਸ਼ਕੀ ਉੱਤੇ, ਤੇ ਅਜਿਹੀ ਵੱਡੀ ਆਵਾਜ਼ ਨਾਲ ਚੀਖਿਆ ਜਿਵੇਂ ਸ਼ੇਰ ਧਾੜਦਾ ਏ। ਤੇ ਜਿਸ ਆਵਾਜ਼ ਦੇਣ ਵਾਲੇ ਨੂੰ ਮੈਂ ਅਸਮਾਨ ਉੱਤੇ ਬੋਲਦਿਆਂ ਸੁਣਿਆ ਸੀ, ਉਹਨੇ ਫਿਰ ਮੇਰੇ ਨਾਲ ਮੁਖਾਤਬ ਹੋ ਕੇ ਆਖਿਆ, ਜਾ, ਉਸ ਫਰਿਸ਼ਤੇ ਦੇ ਹੱਥ ਵਿੱਚੋਂ ਜਿਹੜਾ ਸਮੁੰਦਰ ਤੇ ਖੁਸ਼ਕੀ ਉੱਤੇ ਖਲੋਤਾ ਏ, ਉਹ ਖੁੱਲੀ ਹੋਈ ਕਿਤਾਬ ਲੈ ਲੈ। ਫਿਰ ਮੈਂ ਉਸ ਫਰਿਸ਼ਤੇ ਦੇ ਕੋਲ ਜਾ ਕੇ ਆਖਿਆ ਭਈ ਇਹ ਨਿੱਕੀ ਕਿਤਾਬ ਮੈਨੂੰ ਦੇ ਦੇ। ਉਹਨੇ ਮੈਨੂੰ ਆਖਿਆ, ਇਹਨੂੰ ਖਾ ਲੈ, ਇਹ ਤੇਰਾ ਢਿੱਡ ਤੇ ਕੌੜਾ ਕਰ ਦੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਇਸ ਲਈ ਮੈਂ ਨਿੱਕੀ ਕਿਤਾਬ ਫਰਿਸ਼ਤੇ ਦੇ ਹੱਥ ਵਿੱਚੋਂ ਲੈ ਕੇ ਖਾ ਗਿਆ। ਉਹ ਮੇਰੇ ਮੂੰਹ ਵਿੱਚ ਤੇ ਸ਼ਹਿਦ ਦੇ ਵਾਂਗਰ ਮਿੱਠੀ ਲੱਗੀ, ਪਰ ਜਦੋਂ ਮੈਂ ਉਹਨੂੰ ਖਾ ਗਿਆ ਤੇ ਮੇਰਾ ਢਿੱਡ ਕੌੜਾ ਹੋ ਗਿਆ। ਮੁਕਾਸ਼ਫਾ। ਫਿਰ ਉਹਨੇ ਮੈਨੂੰ ਬਲੋਰ ਵਾਂਗਰ ਚਮਕਦੇ ਹਯਾਤੀ ਦੇ ਪਾਣੀ ਦਾ ਰੁੱਖ ਵਿਖਾਇਆ, ਜਿਹੜਾ ਰੱਬ ਤੇ ਲੇਲੇ ਦੇ ਤਖਤ ਵਿੱਚੋਂ ਨਿਕਲ ਕੇ ਉਸ ਸੜਕ ਦੇ ਵਿਚਕਾਰ ਵਗਦਾ ਸੀ, ਤੇ ਦਰਿਆ ਦੇ ਆਰ ਪਾਰ ਹਯਾਤੀ ਦਾ ਰੁੱਖ ਸੀ। ਉਹਦੇ ਵਿੱਚ 12 ਕਿਸਮਾਂ ਦੇ ਫਲ ਆਉਂਦੇ ਸੀ, ਤੇ ਉਹ ਹਰ ਮਹੀਨੇ ਵੱਧਦਾ ਸੀ, ਤੇ ਉਸ ਰੁੱਖ ਦੇ ਪੱਤਰਾਂ ਨਾਲ ਕੌਮਾਂ ਨੂੰ ਸ਼ਫਾ ਹੁੰਦੀ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਨੇ ਮਸੀਹ ਦੀ ਸ਼ਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਵੀ ਉਹਦਾ ਮਜ਼ਹਬ ਇਲਾਹੀ ਅਸੂਲ ਸੀ, ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਫਾ ਦਿੰਦਾ ਸੀ। ਉਹਨੇ ਰੱਬ ਤੇ ਵੱਖਰੇ ਕਿਸੇ ਅਕਲ, ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਪਾਰੋਂ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਨਿਜਾਤ ਦੇਣ ਲਈ ਵਰਤਿਆ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ, ਜਿਹਨੂੰ ਇਨਸਾਨ ਮੌਜਜ਼ੇ ਆਖਦਾ ਹੈ। ਇਸੇ ਤਰ੍ਹਾਂ ਯਸ਼ੂਆ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਚਰਚ ਕੌਂਸਲ ਦੇ ਵੋਟ ਤੋਂ ਲਏ ਜਾਣ ਵਾਲੇ ਫੈਸਲੇ ਵੀ ਕਿਹਨੂੰ ਪਾਕ ਹੁਕਮ ਮੰਨਣਾ ਤੇ ਕਿਹਨੂੰ ਨਹੀਂ ਮੰਨਣਾ ਚਾਹੀਦਾ, ਪੁਰਾਣੇ ਸ਼ੁਮਾਰਿਆਂ ਵਿੱਚ ਹੁਕਮਨਾਮਿਆਂ ਦੀਆਂ ਗਲਤੀਆਂ, ਪੁਰਾਣੇ ਅਹਿਦਨਾਮੇ ਵਿੱਚ 30,000 ਵੱਖਰੀਆਂ ਪੜ੍ਹਾਈਆਂ ਤੇ 3,000 ਨਵੇਂ ਅਹਿਦਨਾਮੇ ਦੀਆਂ ਪੜ੍ਹਾਈਆਂ, ਇਹ ਅਦਾਦੋ-ਸ਼ੁਮਾਰ ਵਿਖਾਉਂਦੇ ਨੇ ਵੀ ਕਿਵੇਂ ਇੱਕ ਫਾਨੀ ਤੇ ਮਾਦੀ ਫਹਿਮ ਨੇ ਇਲਹਾਮੀ ਸਫ਼ਿਆਂ ਲਈ ਕਿਸੇ ਹੱਦ ਤੀਕਰ ਆਪਣੇ ਆਪ ਦੇ ਹਨੇਰੇ ਨਾਲ ਇਲਾਹੀ ਰਿਕਾਰਡ ਵਿੱਚ ਚੋਰੀ ਕੀਤੀ, ਪਰ ਗਲਤੀਆਂ ਨਾ ਹੀ ਪੂਰੇ ਤੌਰ ਤੇ ਕਲਾਮ ਦੀ ਇਲਾਹੀ ਸਾਇੰਸ ਨੂੰ, ਜਿਵੇਂ ਵੀ ਪੈਦਾਇਸ਼ ਤੋਂ ਮੁਕਾਸ਼ਫਾ ਤੀਕਰ ਵਿਖਾਇਆ ਗਿਆ ਹੈ, ਗੈਰ ਵਾਜ਼ਿਹ ਕਰ ਸਕੀਆਂ, ਯਿਸੂ ਦੇ ਇਜ਼ਹਾਰ ਨੂੰ ਬਰਬਾਦ ਕਰ ਸਕੀਆਂ, ਨਾ ਹੀ ਉਹਨਾਂ ਨਬੀਆਂ ਦੇ ਪਾਰੋਂ
ਸ਼ਿਫਾ ਨੂੰ ਕਲਾਦਮ ਕਰਾਰ ਦੇ ਸਕੀਆਂ, ਜਿਨ੍ਹਾਂ ਨੇ ਪੇਸ਼ਬਿਨੀ ਕੀਤੀ ਭਈ ਉਹ ਪੱਥਰ ਜਿਹਨੂੰ ਮਮਾਰਾ ਨੇ ਰੱਦ ਕੀਤਾ ਨੁੱਕਰ ਦੇ ਸਿਰੇ ਦਾ ਪੱਥਰ ਬਣੇਗਾ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮਸੀਹੀ ਸ਼ਿਫਾ ਦੀ ਮਸ਼ਕ ਕੀਤੀ ਤੇ ਆਪਣੇ ਤਾਲਬੇ ਇਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ, ਪਰ ਉਹਨੇ ਸ਼ਿਫਾ ਦੇ ਇਸ ਅਸੂਲ ਨੂੰ ਜ਼ਾਹਿਰ ਕਰਨ ਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। ਇੱਕ ਪਾਕ ਮੁਹੱਬਤ ਨੇਕੀ ਦੀ ਸ਼ਕਲ ਅਪਣਾ ਲੈਂਦੀ ਏ, ਪਰ ਕੱਲੀ ਸਾਇੰਸ ਹੀ ਇਲਾਹੀ ਅਸੂਲ ਦੀ ਨੇਕੀ ਨੂੰ ਸਾਹਮਣੇ ਲਿਆਉਂਦੀ ਤੇ ਇਹਦੇ ਕਾਨੂੰਨਾਂ ਨੂੰ ਜ਼ਾਹਿਰ ਕਰਦੀ ਏ। ਸੰਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਜਾਂ ਹਯਾਤੀ ਸੱਚਾਈ ਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਮੇਰੀ 3 ਵਰ੍ਹਿਆਂ ਦੀ ਦਰਿਆਫਤ ਦੇ ਬਾਅਦ ਮੈਂ ਅਕਲੀ ਸ਼ਿਫਾ ਦੇ ਬਾਰੇ ਮਸਲੇ ਦਾ ਹੱਲ ਲੱਭਿਆ, ਆਇਤਾਂ ਨੂੰ ਲੱਭਿਆ ਤੇ ਥੋੜ੍ਹੀ ਬਹੁਤ ਕੁਝ ਹੋਰ ਪੜ੍ਹਾਈ ਕੀਤੀ, ਮਾਸ਼ਰੇ ਤੋਂ ਦੂਰੀ ਰੱਖੀ ਤੇ ਇੱਕ ਮੁਸਬਤ ਅਸੂਲ ਦੀ ਦਰਿਆਫਤ ਲਈ ਆਪਣਾ ਵੇਲਾ ਤੇ ਤਵਾਨਾਈ ਵਕਫ ਕੀਤੀ। ਮੈਂ ਰੱਬ ਨੂੰ ਸਿਆਣ ਦੇ ਹਮਾਹੰਗ ਅਮਲ ਦੇ ਅਸੂਲ ਦੇ ਤੌਰ ਤੇ ਜਾਣਦਾ ਸੀ ਤੇ ਇਹ ਭਈ ਇਬਤਦਾਈ ਮਸੀਹੀ ਸ਼ਿਫਾ ਵਿੱਚ ਇਲਾਜ ਪਾਕ ਤੇ ਉੱਚੇ ਈਮਾਨ ਦੇ ਪਾਰੋਂ ਪੈਦਾ ਹੋ ਰਹੇ ਸੀ, ਪਰ ਮੈਂ ਇਸ ਸ਼ਿਫਾ ਦੀ ਸਾਇੰਸ ਲਾਜ਼ਮੀ ਜਾਣਨੀ ਸੀ ਤੇ ਮੈਂ ਇਲਾਹੀ ਮੁਕਾਸ਼ਫਾ ਵਜ੍ਹਾ ਤੇ ਇਜ਼ਹਾਰ ਦੇ ਪਾਰੋਂ ਆਪਣੀ ਰਾਹ ਦੀਆਂ ਕਤਈ ਮੰਜ਼ਲਾਂ ਉੱਤੇ ਅਪੜਿਆ। ਮੁਕੱਦਸ ਯੂਹੰਨਾ ਆਪਣੀ ਕਿਤਾਬ ਮੁਕਾਸ਼ਫਾ ਦੇ 10ਵੇਂ ਬਾਬ ਵਿੱਚ ਲਿਖਦੇ ਨੇ, ਫਿਰ ਮੈਂ ਇੱਕ ਹੋਰ ਜ਼ੋਰਾਵਰ ਫਰਿਸ਼ਤੇ ਨੂੰ ਬੱਦਲ ਉੜੇ ਹੋਏ ਅਸਮਾਨ ਤੋਂ ਉਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ ਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਤੇ ਸਮੁੰਦਰ ਉੱਤੇ ਰੱਖਿਆ ਤੇ ਖੱਬਾ ਖੁਸ਼ਕੀ ਉੱਤੇ। ਇਸ ਫਰਿਸ਼ਤੇ ਦੇ ਹੱਥ ਵਿੱਚ ਸਾਰਿਆਂ ਦੇ ਪੜ੍ਹਨ ਤੇ ਸਮਝਣ ਲਈ ਇੱਕ ਨਿੱਕੀ ਜਿਹੀ ਖੁੱਲੀ ਕਿਤਾਬ ਸੀ। ਕਿ ਇਹ ਕਿਤਾਬ ਹੀ ਇਲਾਹੀ ਸਾਇੰਸ ਦਾ ਮੁਕਾਸ਼ਫਾ ਰੱਖਦੀ ਸੀ, ਜਿਹਦਾ ਸੱਜਾ ਪੈਰ ਜਾਂ ਗਾਲਬ ਕੂਵਤ ਸਮੁੰਦਰ ਉੱਤੇ, ਪਹਿਲੀ ਲੁਕੀ ਗਲਤੀ ਉੱਤੇ, ਸਾਰੀਆਂ ਗਲਤੀਆਂ ਦੀ ਦੀਦਨੀ ਸ਼ਕਲਾਂ ਦੇ ਮੰਬਾ ਉੱਤੇ ਸੀ। ਫਰਿਸ਼ਤੇ ਦਾ ਖੱਬਾ ਪੈਰ ਖੁਸ਼ਕੀ ਉੱਤੇ ਸੀ, ਯਾਨੀ ਦੂਜੀ ਕੂਵਤ ਦੀ ਮਸ਼ਕ ਦੀਦਨੀ ਗਲਤੀ ਤੇ ਕਾਬਲੇ ਸਮਾਤ ਪਾਪ ਉੱਤੇ ਕੀਤੀ ਗਈ ਸੀ। ਸਾਇੰਸੀ ਖਿਆਲ ਦੀ ਦਬੀ ਹੋਈ ਹਲਕੀ ਜਿਹੀ ਆਵਾਜ਼ ਜੱਗ ਦੇ ਦੂਰ ਦਰਾਜ਼ ਦੇ ਸਮੁੰਦਰ ਤੇ ਬਰੇ ਆਜ਼ਮ ਤਿੱਕਰ ਅਪੜਦੀ ਏ। ਸੱਚਾਈ ਦੀ ਨਾ ਸੁਣੀ ਜਾਣ ਵਾਲੀ ਆਵਾਜ਼ ਇਨਸਾਨੀ ਸਿਆਣ ਲਈ ਇੰਜੇ ਜਿਵੇਂ ਸ਼ੇਰ ਧਾੜਦਾ ਏ। ਇਹ ਸਹਿਰਾ ਤੇ ਡਰ ਦੀਆਂ ਹਨੇਰ ਥਾਵਾਂ ਵਿੱਚ ਸੁਣਾਈ ਦਿੰਦੀ ਏ। ਇਹ ਬਦੀ ਦੀਆਂ 7 ਆਵਾਜ਼ਾਂ ਨੂੰ ਉਭਾਰਦੀ ਏ ਤੇ ਪੋਸ਼ੀਦਾ ਸੁਰਾਂ ਦੇ ਪੂਰੇ ਅਹਾਤੇ ਨੂੰ ਬੁਲਾਉਣ ਲਈ ਉਹਨਾਂ ਦੀ ਕਾਬਲੀਅਤ ਨੂੰ ਜੁੰਝਲਾਉਂਦੀ ਏ। ਤਦ ਸੱਚਾਈ ਦੀ ਤਾਕਤ ਦਾ ਇਜ਼ਹਾਰ ਹੁੰਦਾ ਏ, ਯਾਨੀ ਉਹਨੂੰ ਗਲਤੀ ਦੀ ਤਬਾਹੀ ਲਈ ਜ਼ਾਹਿਰ ਕੀਤਾ ਜਾਂਦਾ ਏ। ਫਿਰ ਹਮਾਹੰਗੀ ਨਾਲ ਇੱਕ ਆਵਾਜ਼ ਚਲਾਏਗੀ, ਜਾ ਤੇ ਉਹ ਨਿੱਕੀ ਕਿਤਾਬ ਲੈ ਇਹਨੂੰ ਖਾ ਲੈ, ਇਹ ਤੇਰਾ ਢਿੱਡ ਤੇ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਲੋਕੋ, ਅਸਮਾਨੀ ਅੰਜੀਲ ਦੀ ਖੁਰਮਾਬਰਦਾਰੀ ਕਰੋ, ਇਲਾਹੀ ਸਾਇੰਸ ਨੂੰ ਲਵੋ, ਸ਼ੁਰੂ ਤੋਂ ਅਖੀਰ ਤੀਕਰ ਇਸ ਕਿਤਾਬ ਨੂੰ ਪੜ੍ਹੋ, ਇਹਨੂੰ ਪੜ੍ਹੋ, ਇਹਦੇ ਉੱਤੇ ਅਮਲ ਕਰੋ। ਸ਼ੁਰੂ ਵਿੱਚ ਯਕੀਨਨ ਤੁਹਾਨੂੰ ਮਿੱਠੀ ਲੱਗੇਗੀ ਜਦੋਂ ਇਹ ਤੁਹਾਨੂੰ ਸ਼ਿਫਾ ਦਿੰਦੀ ਏ, ਪਰ ਜੇ ਤੁਹਾਨੂੰ ਇਹਦਾ ਜ਼ਾਇਕਾ ਕੌੜਾ ਲੱਗੇ ਤੇ ਸੱਚਾਈ ਉੱਤੇ ਬੁੜ ਨਾ ਕਰਿਓ। ਸੱਚਾਈ ਦਾ ਲਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਤੇ ਪਾਪੀਆਂ ਨੂੰ ਇਕੱਠਿਆਂ ਕਰਦਿਆਂ ਹੋਏ ਸਦੀਆਂ ਦਾ ਅਹਾਤਾ ਕਰ ਰਿਹਾ ਏ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ। ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ, ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਿਫਾਈਅਤ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਿਫਾ ਦੇ ਦੁਬਾਰਾ ਜ਼ਾਹਿਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ, ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਿਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਮੁਕੱਦਸ ਯੂਹੰਨਾ ਦੇ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਅੱਜ ਸੱਚਾਈ ਦੀ ਸ਼ਿਫਾਈਆ ਕੂਵਤ ਨੂੰ ਗੈਰ ਮਾਮੂਲੀ ਨੁਮਾਇਸ਼ ਦੀ ਬਜਾਏ ਇੱਕ ਤਬਈ ਅਬਦੀ ਸਾਇੰਸ ਦੇ ਤੌਰ ਤੇ ਵੱਡੇ ਪੈਮਾਨੇ ਉੱਤੇ ਜ਼ਾਹਿਰ ਕੀਤਾ ਜਾ ਰਿਹਾ ਏ। ਇਹਦਾ ਨਮੂਦਾਰ ਹੋਣਾ ਧਰਤੀ ਉੱਤੇ ਬੰਦਿਆਂ ਲਈ ਸੁਲ੍ਹਾ ਦੀ ਨਵੀਂ ਖੁਸ਼ਖਬਰੀ ਦਾ ਆਉਣਾ ਏ। ਜਿਵੇਂ ਭਈ ਮਾਲਕ ਨੇ ਵਾਅਦਾ ਕੀਤਾ ਸੀ, ਇਹਦੀ ਆਮਦ ਇਹਦੀ ਮਜ਼ਬੂਤੀ ਲਈ ਬੰਦਿਆਂ ਦੇ ਵਿਚਕਾਰ ਇੱਕ ਮੁਸਤਕਿਲ ਤਕਦੀਰ ਏ।
ਪਰ ਕ੍ਰਿਸਚਨ ਸਾਇੰਸ ਦਾ ਮਿਸ਼ਨ ਹੁਣ ਜਿਵੇਂ ਪਈ ਇਹਦੇ ਇਬਤਦਾਈ ਇਜ਼ਹਾਰ ਵਿੱਚ ਸੀ, ਬੁਨਿਆਦੀ ਤੌਰ ਤੇ ਬਦਨੀ ਸ਼ਿਫਾ ਨਹੀਂ ਹੈ। ਹੁਣ ਜਿਵੇਂ ਉਦੋਂ ਸੀ, ਅਲਾਮਤਾਂ ਤੇ ਅਜੀਬ ਕੰਮ ਬਦਨੀ ਬਿਮਾਰੀ ਦੀ ਇਸਤਾਰੀ ਸ਼ਿਫਾ ਵਿੱਚ ਕਸ਼ੀਦਾ ਕੀਤੇ ਜਾਂਦੇ ਨੇ, ਪਰ ਇਹ ਅਲਾਮਤਾਂ ਸਿਰਫ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਨ, ਜੱਗ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਣ ਲਈ, ਮਸੀਹ ਦੀ ਤਾਕਤ ਦੇ ਉੱਚੇ ਮਿਸ਼ਨ ਦੀ ਅਸਲੀਅਤ ਦੀ ਤਸਦੀਕ ਕਰਨ ਲਈ ਨੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।